ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਕਬਜ਼ਾ ਛੁਡਵਾਉਣਗੇ ਉਸ ਨੈਬ ਤਹਿਸੀਲਦਾਰ ਦੀ ਜਿਹਨੂੰ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਕਪੂਰਥਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਮਨਸੁਰਵਾਲ ਦੋਨਾਂ ਦੀ ਇਹ ਘਟਨਾ ਹੈ। ਜੀ। ਉੱਥੇ ਕੋਈ 2 ਕਨਾਲ ਜ਼ਮੀਨ ਸੀ, ਕਿਸੇ ਅਧਿਕਾਰੀ ਦੀ ਨਾਂ ਤੇ ਜ਼ਮੀਨ ਬੋਲਦੀ ਸੀ ਉਹ, ਹੂੰ। ਤੇ ਉਹ ਅਧਿਕਾਰੀ ਸਮੇਂ-ਸਮੇਂ ਜਿਹੜੀ ਧਿਰ ਨੇ ਕਬਜ਼ਾ ਕੀਤਾ ਸੀ ਉਹ ਤੋਂ ਛੁਡਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਕਾਨੂੰਨੀ ਕਾਰਵਾਈ ਕਰਨ ਦੇ ਜੀ। ਬਾਵਜੂਦ, ਦਸਤਾਵੇਜ਼ ਉਹਦੇ ਹੱਥ ਤੇ ਹੋਣ ਦੇ ਬਾਵਜੂਦ ਉਹਨੂੰ ਉਹ ਜ਼ਮੀਨ ਦਾ ਕਬਜ਼ਾ ਨਹੀਂ ਮਿਲਦਾ ਸੀ। ਹੂੰ। ਤੇ ਫਿਰ ਐਸਡੀਐਮ ਨੇ ਮੌਕੇ ਦਾ ਅਫਸਰ ਬਣਾ ਕੇ ਨਾਇਬ ਤਹਿਸੀਲਦਾਰ ਨੂੰ ਭੇਜਿਆ ਕਿ ਤੁਸੀਂ ਜਾਓ ਤੇ ਇਹ ਕਬਜ਼ਾ ਦਿਵਾਓ ਉਸ ਪਰਿਵਾਰ ਨੂੰ। ਤੇ ਹੂੰ। ਉਸ ਦੇ ਜੀ। ਲਈ ਜਦੋਂ ਉਹ ਕਬਜ਼ਾ ਦਿਵਾਉਣ ਪਹੁੰਚੇ ਤੇ ਉੱਥੇ ਪਹਿਲਾਂ ਇੱਟਾਂ ਰੋੜੇ ਚੱਲੇ, ਗਾਲੀ ਗਲੋਚ ਚੱਲਿਆ, ਧੱਕਾ ਮੁੱਕੀ ਹੋਈ, ਹੱਥਾ ਪਾਈ ਹੋਈ, ਤੇ ਉਹ ਤੋਂ ਬਾਅਦ ਕਹਿੰਦੇ ਮਿੱਟੀ ਦਾ ਤੇਲ ਪਾ ਕੇ ਉਹ ਪੂਰੇ ਹੂੰ। ਅਧਿਕਾਰੀਆਂ ਦੀ ਟੀਮ ਨੂੰ ਹੀ, ਸਾਰੇ ਜਿਹੜਾ ਅਮਲਾ ਫਾਲਾ ਨਾਇਬ ਤਹਿਸੀਲਦਾਰ ਨਾਲ ਆਇਆ ਸੀ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਹੋਈ। ਤੇ ਉਹਨਾਂ ਨੇ ਇੱਧਰ ਉੱਧਰ ਹੋ ਕੇ ਪਹਿਲਾਂ ਜਾਨ ਬਚਾਈ, ਫਿਰ ਅਧਿਕਾਰੀ ਬੁਲਾਏ, ਪੁਲਿਸ ਤੰਤਰ ਬੁਲਾਈ, ਵੱਡੀ ਤਾਕਤ ਬੁਲਾਈ, ਤੇ ਉੱਥੇ ਫਿਰ ਮਤਲਬ ਖੂਬ ਨਿਸ਼ਾਨਦੇਹੀ ਕਰਾਉਣ ਨੂੰ ਲੈ ਕੇ ਜਿਹੜਾ ਝਗੜਾ ਸੀ ਉਹ ਹੋਇਆ। ਤੇ ਫਿਰ ਹੂੰ। ਦੁਬਾਰਾ ਮਤਲਬ ਟਿਕ ਟਕਾ ਹੋਇਆ ਤੇ ਤਾਂ ਕਿਤੇ ਜਾ ਕੇ ਫਿਲਹਾਲ ਨਿਸ਼ਾਨਦੇਹੀ ਹੋ ਸਕੀ ਆ, ਕਬਜ਼ਾ ਛੁਡਾ ਲਿਆ ਗਿਆ। ਪਰ ਅਜੇ ਵੀ ਮਾਹੌਲ ਉਸ ਇਲਾਕੇ ਦੇ ਵਿੱਚ ਇੰਨਾ ਤਣਾਅ ਬਣਿਆ, ਉਸ ਪਿੰਡ 'ਚ ਮਾਹੌਲ ਇੰਨਾ ਤਣਾਅ ਬਣਿਆ ਕਿ ਕੁਛ ਵੀ ਮਤਲਬ ਕਿ ਖਤਰਾ ਮਹਿਸੂਸ ਹੋ ਰਿਹਾ ਕਿ ਕੁਛ ਵੀ ਘਟਨਾਕ੍ਰਮ ਫਿਰ ਵਾਪਰ ਸਕਦਾ। ਸੋ ਜੀ, ਜੀ। ਇਹ ਮਤਲਬ ਕਿ ਇਹ ਲਾਲਸਾਵਾਂ ਨੇ, ਹੂੰ, ਹੂੰ। ਇਹ ਸਾਡੀ ਕਹੀ ਜਿਹੀ ਮਨਸ਼ਾ ਬਣਦੀ ਜਾ ਰਹੀ ਹੈ ਕਿ ਮੈਂ ਕਹਿੰਦਾ ਕਿ ਚਾਹੇ ਅਫਸਰ ਗਲਤ ਹੋਵੇ ਉੱਥੇ, ਹੂੰ। ਚਾਹੇ ਮਤਲਬ ਕਬਜ਼ਾ ਲੈਣ ਵਾਲੀ ਧਿਰ ਦੇ ਦਸਤਾਵੇਜ਼ ਕਿਸੇ ਮਤਲਬ ਕਿ ਚਾਲ ਤਹਿਤ ਬਣ ਗਏ ਹੋਣ, ਸ਼ਰਾਰਤ ਤਹਿਤ ਬਣ ਗਏ ਹੋਣ, ਚਾਹੇ ਜੀ। ਉਹ ਸੱਚਮੁੱਚ ਕਬਜ਼ਾ ਸੀਗਾ। ਸਵਾਲ ਇਹ ਹੈ ਕਿ ਅਸੀਂ ਇਹ ਬੰਦਾ ਮਾਰਨਾ, ਅੱਗ ਲਾਉਣਾ, ਸਾੜਨਾ, ਇੱਟਾਂ ਹੂੰ। ਰੋੜੇ ਮਾਰਨੇ, ਇਹ ਅਸੀਂ ਜੀ। ਕਾਹਤੋਂ, ਮਤਲਬ ਕਿ ਅਸੀਂ ਇਹ ਰਾਹ ਕਿਉਂ ਅਸੀਂ ਅਪਣਾਉਂਦੇ ਜਾ ਰਹੇ ਹਾਂ। ਬਿਲਕੁਲ ਸਾਨੂੰ ਸਹੀ। ਜੇ ਕਾਨੂੰਨ ਤੇ ਭਰੋਸਾ ਨਹੀਂ ਤਾਂ ਅਦਾਲਤਾਂ ਦਾ ਬੂਹਾ ਤਾਂ ਖੜਕਾਓ। ਜੇ ਥਾਣਿਆਂ ਤੇ ਭਰੋਸਾ ਨਹੀਂ, ਹੁਣ ਇਹ ਹੂੰ। ਅਦਾਲਤੀ ਹੁਕਮਾਂ ਤੇ ਨਿਰਦੇਸ਼ਾਂ ਅਨੁਸਾਰ ਅਗਲੇ ਕਬਜ਼ਾ ਲੈਣ ਆਏ ਨੇ, ਤਾਂ ਤੁਸੀਂ ਉੱਪਰਲੀ ਅਦਾਲਤ ਜਾ ਸਕਦੇ ਹੋ ਉਹਨੂੰ ਚੈਲੰਜ ਕਰਨਾ। ਉਹ ਤੋਂ ਹੂੰ। ਜੀ। ਉੱਪਰਲੀ ਅਦਾਲਤ ਜਾ ਸਕਦੇ ਹੋ। ਹਾਂ, ਇਹ ਗੱਲ ਠੀਕ ਹੈ ਕਿ ਅਦਾਲਤਾਂ 'ਚ ਅੱਜ ਕੱਲ੍ਹ ਸਮਾਂ ਇੰਨਾ ਲੱਗਦਾ ਜਿਹੜਾ ਸਾਡੀ ਸਹਿਣਸ਼ੀਲਤਾ ਤੋੜ ਦਿੰਦਾ। ਪਰ ਸਹਿਣਸ਼ੀਲਤਾ ਇਸ ਕਦਰ ਟੁੱਟ ਜਾਵੇ ਕਿ ਅਸੀਂ ਆਪਣੇ ਜਾਣ ਪਛਾਣ ਵਾਲਿਆਂ ਨੂੰ, ਇਹ ਆਪਣੇ ਪਹਿਚਾਣ ਵਾਲਿਆਂ ਨੂੰ, ਆਪਣੇ ਗੁਆਂਢੀਆਂ ਨੂੰ, ਇਹ ਹੁਣ ਜ਼ਮੀਨ ਤੱਕ ਉੱਥੇ ਹੀ ਰਹਿਣੀ ਨਾ, ਜ਼ਮੀਨ ਤਾਂ ਨਹੀਂ ਚੱਕ ਕੇ ਲੈ ਜਾਊਗਾ ਬੰਦਾ। ਤੇ ਹੂੰ। ਜੇ ਉਹਦਾ ਕਬਜ਼ਾ ਏ ਤੇ ਹੁਣ ਉਹਨੂੰ ਕਬਜ਼ਾ ਮਿਲ ਗਿਆ, ਤੇ ਪਹਿਲਾਂ ਕਬਜ਼ਾ ਤੁਹਾਡਾ ਸੀ, ਤੁਹਾਡੀ ਗੁਆਂਢ ਵਾਲੀ ਜ਼ਮੀਨ ਤੁਹਾਡੀ ਵੀ ਨਾਲੇ ਰਹਿਣੀ। ਜੀ, ਰਹਿਣਾ ਜੀ। ਗਵਾਂਢੀ ਉਹ ਹੈ, ਜੇ ਭਾਰਤ ਦਾ ਗਵਾਂਢੀ ਪਾਕਿਸਤਾਨ ਹੈ ਤਾਂ ਪਾਕਿਸਤਾਨ ਨੇ ਰਹਿਣਾ। ਸਾਨੂੰ ਕਿਉਂ ਨਹੀਂ ਸੰਬੰਧ ਸੁਧਾਰਨੇ ਆਉਂਦੇ? ਹੂੰ। ਸੋ ਇਸੇ ਤਰ੍ਹਾਂ ਦੇ ਮਾਮਲੇ ਹੈ ਕਿ ਅਸੀਂ ਇਹ ਮਾਮਲੇ ਸਹਿਜ ਤਰੀਕੇ ਨਾਲ ਕਿਉਂ ਨਹੀਂ ਨਿਬੇੜ ਪਾਉਂਦੇ, ਇਹ ਜੀ। ਸੋਚਣ ਦੀ ਲੋੜ ਹੈ। ਹਾਂ, ਪਰ ਮਤਲਬ ਕਿ ਉੱਥੇ ਜਿਸ ਕਦਰ ਕਾਰਾ ਵਾਪਰਿਆ, ਇੱਕ ਵਾਰ ਪਿੰਡ ਵਾਲਿਆਂ ਨੂੰ, ਪੁਲਿਸ ਨੂੰ, ਨਾਇਬ ਤਹਿਸੀਲਦਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਭਾਈ ਇਹ ਇੱਕ ਵਾਰ ਅੱਜ ਮਤਲਬ ਪਤਾ ਨਹੀਂ ਘਰੇ ਮੁੜਨਾ ਕਿ ਨਹੀਂ ਮੁੜਨਾ, ਕਿਉਂਕਿ ਉਹ ਮਿੱਟੀ ਦੇ ਤੇਲ ਦੀਆਂ ਕੈਨੀਆਂ ਲੈ ਕੇ ਮਗਰ ਭੱਜੇ। ਕਹਿੰਦੇ ਉਹਨਾਂ ਨੇ ਉਹਨਾਂ ਦੇ ਉੱਤੇ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਫਿਰ ਪੁਲਿਸ ਤਾਕਤ ਬੁਲਾਈ ਗਈ, ਫਿਰ ਡੰਡੇ ਦੇ ਜ਼ੋਰ ਤੇ ਕਹਿੰਦੇ ਜੀ ਹੁਣ ਕਬਜ਼ਾ ਛੁਡਾ ਲਿਆ ਗਿਆ। ਜੀ।